बिस्मिल्लाहिर्रहमानिर्रहीम। ਅੱਜ ਅਸੀਂ ਮੌਜੂਦ ਹਾਂ ਇੱਕ ਅਮਰੂਦਾਂ ਦੇ ਬਾਗ ਦੇ ਵਿੱਚ ਤੇ ਅਮਰੂਦਾਂ ਦੇ ਮਾਲਕ ਇੱਥੇ ਸਾਡੇ ਨਾਲ ਮੌਜੂਦ ਨੇ। ਉਹ ਮਾਲਕ ਵੀ ਨੇ ਤੇ ਨਾਲ ਇਹਨਾਂ ਨੂੰ ਦੇਖਭਾਲ ਵੀ ਕਰਦੇ ਨੇ ਤੇ ਉਹਨਾਂ ਦਾ ਤਜਰਬਾ ਤਕਰੀਬਨ 15 ਤੋਂ 20 ਸਾਲ ਦਾ ਹੈ। ਤੇ ਉਹਨਾਂ ਕੋਲ ਪੁੱਛਾਂਗੇ ਕਿ ਜਿਹੜਾ ਅਮਰੂਦ ਦੇ ਬੂਟੇ ਨੇ ਇਹਨਾਂ ਦੇ ਫਲ ਕਿਵੇਂ ਲੱਗਦਾ ਹੈ, ਕਿਉਂਕਿ ਅਸੀਂ ਘਰਾਂ 'ਚ ਅਕਸਰ ਬੂਟੇ ਲਾਉਂਦੇ ਹਾਂ ਤੇ ਉਹਨਾਂ ਦੇ ਫਲ ਨਹੀਂ ਲੱਗਦਾ ਤੇ ਅਸੀਂ ਬੜੇ ਪਰੇਸ਼ਾਨ ਹੁੰਦੇ ਹਾਂ। ਕੀਮਤੀ ਬੂਟੇ ਲਿਆ ਕੇ ਲਾਉਂਦੇ ਹਾਂ, ਜਦੋਂ ਫਲ ਨਹੀਂ ਲੱਗਦਾ ਤਾਂ ਅਸੀਂ ਉਹਨੂੰ ਜਾਂ ਪੱਟ ਦਿਆਂਗੇ ਜਾਂ ਤੰਗ ਹੋ ਕੇ ਉਹਨੂੰ ਕੋਈ ਜ਼ਾਇਆ ਕਰ ਦਿਆਂਗੇ। ਤੇ ਅੱਜ ਸਾਨੂੰ ਇਹ ਸਾਡੇ ਨਾਲ ਨੇ ਬਾਗ ਦੇ ਮਾਲਕ ਵੀ ਨੇ ਤੇ ਤੁਸੀਂ ਫਲ ਵੀ ਵੇਖ ਸਕਦੇ ਹੋ ਕਿ ਫਲ ਇਸ ਮਾਸ਼ਾਅੱਲਾ ਕਿੰਨਾ ਲੱਗਿਆ ਇਹਨਾਂ ਨੂੰ, ਕਿੰਨੀ ਮਿਹਨਤ ਕਰਦੇ ਨੇ। ਫਿਰ ਸਭ ਤੋਂ ਵੱਡੀ ਇਹਨਾਂ ਦੀ ਖੂਬੀ ਇਹ ਕਿ ਸਾਡੇ ਇਲਾਕੇ ਜਿਹੜਾ ਵੀ ਬਾਗ ਲੈਂਦੇ ਨੇ, ਜਿਹੜਾ ਵੀ ਥੱਕਿਆ ਬਾਗ ਹੋਵੇ ਉਹਨੂੰ ਐਸਾ ਬਣਾ ਦਿੰਦੇ ਨੇ ਕਿ ਉਹਦਾ ਫਲ ਬਹੁਤ ਮਿੱਠਾ ਹੋਏਗਾ ਔਰ ਲੋਕ ਬੜੀ ਖੁਸ਼ੀ ਨਾਲ ਉਸੇ ਇਹਨਾਂ ਦੇ ਬਾਗ ਤੋਂ ਹੀ ਆ ਕੇ ਇਹ ਅਮਰੂਦ ਲੈਣਗੇ। ਬਲਕਿ ਇੱਥੋਂ ਤੱਕ ਜਿਹੜੇ ਮੰਡੀਆਂ ਵਾਲੇ ਨੇ ਉਹ ਵੀ ਇਹਨਾਂ ਦੇ ਫਲ ਨੂੰ ਬੜਾ ਪਸੰਦ ਕਰਦੇ ਨੇ, ਕਿਉਂਕਿ ਉਹਨਾਂ ਦੀ ਮੰਡੀਆਂ ਦੇ ਵਿੱਚ ਇਹਨਾਂ ਦਾ ਫਲ ਸਭ ਤੋਂ ਪਹਿਲੇ ਵਿਕਦਾ ਹੈ। ਤੇ ਅੱਜ ਅਸੀਂ ਇਹਨਾਂ ਕੋਲ ਪੁੱਛਾਂਗੇ ਕਿ ਅਮਰੂਦ ਨੂੰ ਐਸੀ ਕੀ ਜਾਦੂ ਕਰਦੇ ਨੇ, ਉਹਦੇ ਨਾਲ ਐਸਾ ਕੀ ਕੰਮ ਕਰਦੇ ਨੇ ਕਿ ਉਹਨੂੰ ਫਲ ਵੀ ਲੱਗਦਾ ਹੈ ਤੇ ਫਲ ਮਿੱਠਾ ਵੀ ਹੁੰਦਾ ਹੈ। ਘਰ ਵਾਲਾ ਬੂਟਾ ਜਿਹੜਾ ਹੁੰਦਾ ਹੈ ਉਹ ਦੀਵਾਰ ਦੇ ਨਾਲ ਲੱਗਿਆ ਹੁੰਦਾ, ਉਹਨੂੰ ਦੀਵਾਰ ਦਾ ਸੇਕਾ ਪੈਂਦਾ। ਅੱਛਾ ਜੀ। ਉਹ ਇਸ ਵਾਸਤੇ ਨਿਕਾਮ ਹੋ ਜਾਂਦਾ। ਇਹ ਜਿੱਥੇ ਬੂਟਾ ਲਾਣਾ ਥੋੜਾ ਜਿਹਾ ਦੀਵਾਰ ਤੋਂ ਦੂਰ ਲਾਣਾ, ਥੱਲੇ ਨਹਿਰ ਦੀ ਭਾਲ ਪਾਉਣੀ। ਅੱਛਾ ਜੀ। ਉਹਦੇ ਨਾਲ ਫਿਰ ਬੂਟਾ ਟੁਰਦਾ। ਜਿਹੜਾ ਖੇਤ ਦੇ ਵਿੱਚ ਲੱਗਿਆ ਪਿਆ, ਹਾਂਜੀ, ਇਹ ਮਾਸ਼ਾਅੱਲਾ ਇਹਨੂੰ ਆਬੋ ਹਵਾ ਪੈਂਦੀ ਹੈ ਬਾਹਰੋਂ ਹਰ ਤਰ੍ਹਾਂ ਦੀ। ਇਹ ਫਿਰ ਜਿਹੜਾ ਨਾ ਇੱਕ ਛਾਰ ਰਹਿੰਦਾ ਬੂਟਾ। ਫਿਰ ਜਿਹੜਾ ਸਾਡਾ ਕੰਮ ਹੈ, ਅਸੀਂ ਇਹਨੂੰ ਗੋਡੀ ਪਵਾਉਣੇ ਆ, ਇਹਨੂੰ ਖਾਦ ਪਾਉਣੇ ਆ, ਇਸ ਨੂੰ ਰੂੜੀ ਪਾਉਣੇ ਆ। ਤੇ ਇਹਦਾ ਜਿਸ ਵੇਲੇ ਟਾਈਮ ਆਉਂਦਾ ਉਸ ਵੇਲੇ ਦੀ ਆ ਵੇਖੇ ਨਾ ਕਟਾਈ ਕਰੀ ਦੀ ਹੈ। ਇੱਥੋਂ ਇਹਨਾਂ ਕੱਟ ਦੇਣਾ, ਆ ਕੱਟਿਆ ਅੱਗੋਂ ਫਿਰ ਆ ਵੇ ਆ ਕੱਢੀ ਖੜਾ। ਹੁਣ ਅੱਗੇ ਦੋ ਪੱਤਰ ਬਣਾ ਕੇ ਆ ਕੱਢਦਾ ਪਿਆ ਵੇ, ਇਹ ਫਲ ਪਿਆ ਕੱਢਦਾ ਤੇ ਆ ਕੱਟਿਆ ਵੇ। ਕਿਹੜੇ ਮਹੀਨੇ ਕੱਟਣਾ ਚਾਹੀਦਾ? ਇਹ ਬਾਹਰ ਜੇ ਮੌਸਮ ਆਉਂਦਾ ਨਾ ਫੋਟ ਦਾ, ਉਦੋਂ ਕੱਟੀ ਦਾ। ਤਕਰੀਬਨ ਅੱਜ ਤੋਂ 2 ਮਹੀਨੇ ਅੱਗੇ ਕੱਟਿਆ। ਜਿਹੜਾ ਹੁਣ ਟਾਈਮ ਟੱਪ ਗਿਆ ਨਾ, ਇਹ 2 ਮਹੀਨੇ ਪਹਿਲੇ ਦਾ ਕੱਟਿਆ। ਯਾਨੀ ਕਿ ਤੁਸੀਂ ਇਹਨੂੰ ਕੱਟਿਆ ਅਕਤੂਬਰ ਚ। ਤੇ ਉਸ ਤੋਂ ਪਿੱਛੇ ਜਿਹੜੀ ਕਟਾਈ ਹੁਣ ਕਰਾਂਗੇ, ਇਹ ਸਰਦੀ ਤੋਂ ਬਾਅਦ ਫਿਰ ਆ ਕੱਟਿਆ ਖਲੋਤਾ। ਇਹ ਹੁਣ ਇੱਥੇ ਫੁੱਟੇਗਾ ਨਵਾਂ ਇੱਥੋਂ ਫਲ ਕੱਢਿਆ। ਅੱਛਾ, ਇਹਨੂੰ ਤੁਸੀਂ ਸਪਰੇਅ ਕਿਹੜੀ ਪਾਉਂਦੇ ਹੋ ਜਿਹਦਾ ਮਿਠਾਸ ਆਉਂਦੀ ਇਹਦੇ? ਇਹਨੂੰ ਸਪਰੇਅ ਨਾਲ ਮਿਠਾਸ ਨਹੀਂ ਆਉਂਦੀ ਹੁੰਦੀ। ਹਾਂਜੀ, ਮਿਠਾਸ ਆਉਂਦੀ ਖਾਦ ਨਾਲ। ਖਾਦ ਪਾਓ, ਇਹਨੂੰ ਪੋਟਾਸ਼ ਪਾਓ। ਇਹ ਕਲਰ ਵੀ ਬਣਾਏਗਾ, ਮਿੱਠਾ ਵੀ ਹੋਏਗਾ ਪੋਟਾਸ਼ ਨਾਲ। ਪੋਟਾਸ਼ ਪਾਓ ਜੇ ਨਹੀਂ ਪੈਂਦੀ ਹੈ। ਨਹੀਂ, ਪੋਟਾਸ਼ ਇੱਕ ਬੂਟੇ ਨੂੰ ਕਿੰਨੀ ਮਿਕਦਾਰ ਪਾਣੀ ਚਾਹੀਦੀ? ਤਕਰੀਬਨ 2 ਕਿਲੋ ਪਾਣੀ ਚਾਹੀਦੀ ਹੈ। ਨਹੀਂ, 2 ਕਿਲੋ ਇਕੱਠੀ ਪਾ ਦਿਓ ਇੱਕ ਬੂਟੇ ਨੂੰ? ਕੁਝ ਨਹੀਂ ਹੁੰਦਾ, ਪਾ ਦਿਓ 2 ਕਿਲੋ, ਕੁਝ ਨਹੀਂ ਹੁੰਦਾ। ਬੂਟਾ ਬਰਦਾਸ਼ਤ ਕਰ ਜਾਏਗਾ ਬਿਲਕੁਲ। ਉੱਤੇ ਸੁਰਖੀਆਂ ਆ ਜਾਣਗੀਆਂ, ਜਿਵੇਂ ਆਂਦੀ ਪਈ ਆਵੇ। ਹਾਂਜੀ, ਉੱਤੇ ਸੁਰਖੀ ਆਉਣ ਲੱਗ ਜਾਏਗੀ। ਅੱਛਾ, ਇਹਦੀ ਕੋਈ ਅਮਰੂਦਾਂ ਦੀ ਨਸਲ ਜਿਹੜੀ ਕਿਹੜੀ ਲਾਣੀ ਚਾਹੀਦੀ ਘਰ ਦੇ ਵਿੱਚ? ਅਮਰੂਦ ਦੀ ਕਿਹੜੀ ਨਸਲ ਲਾਣੀ ਚਾਹੀਦੀ? ਸ਼ੌਕ ਤਾਂ ਪੂਰਾ ਕਰਨਾ ਹੋਵੇ ਤੇ ਹੁਣ ਸਰਾਈ ਆ ਗਏ ਨੇ ਜਿਹੜੇ ਚਾਈਨਾ ਦੇ। ਥੋੜੇ ਦਿਨਾਂ 'ਚ ਫਲ ਲੱਗ ਜਾਂਦਾ, ਫਿਰ ਲੱਗ ਤੇ ਸ਼ੌਕ ਪੂਰਾ ਹੋ ਜਾਂਦਾ, ਉਹਨਾਂ 'ਚ ਸੁੱਕਣਾ ਸ਼ੁਰੂ ਹੋ ਜਾਂਦਾ। ਨਹੀਂ, ਸੁੱਕੇ ਨਾ ਤਾਂ ਫਿਰ ਉਹਦਾ ਇਹ ਹੀ ਹੈ ਨਾ, ਬੂਟਾ ਲਾਓ, ਲਾ ਕੇ ਥੱਲੇ ਭਲ ਪਾਓ, ਥੋੜਾ ਜਿਹਾ ਦੀਵਾਰ ਤੋਂ ਦੂਰ ਰੱਖੋ, ਉਹ ਫਿਰ ਨਹੀਂ ਸੁੱਕੇਗਾ। ਹਾਂ, ਫਿਰ ਉਹਨੂੰ ਇਸੇ ਤਰ੍ਹਾਂ ਬੂਟੇ ਦੇ ਮੁੱਢ ਦੇ ਉੱਤੇ ਖਾਦ ਨਹੀਂ ਛੱਡਣੀ। ਅਗਰ ਕੋਈ ਬੰਦਾ ਖਾਹਿਸ਼ਮੰਦ ਹੋਵੇ ਕਿ ਮੈਂ ਬਾਗ ਲਾਣਾ ਹੈ, ਆਪਣੇ ਖੇਤ 'ਚ ਮੈਂ ਬਾਗ ਲਾਣਾ ਚਾਹਣਾ, ਉਹਨੂੰ ਤੁਸੀਂ ਕੀ ਮਸ਼ਵਰਾ ਦਿਓਗੇ ਕਿ ਉਹ ਕਿਹੜੀ ਨਸਲ ਲਾਵੇ, ਕਿਵੇਂ ਲਾਵੇ? ਉਹਨੂੰ ਲਾ ਕੇ ਵੀ ਦੇਈਦਾ, ਮੈਂ ਲਾ ਵੀ ਦਿੰਦਾ ਹੁੰਦਾ। ਬਾਗ ਲਾ ਵੀ ਦੇਈ, ਘਣੇ ਬਾਗ ਮੇਰੇ ਹੱਥਾਂ ਦੇ ਲੱਗੇ ਨੇ ਇੱਥੇ। ਤੇ ਪਨੀਰੀ ਅੱਗੋਂ ਫਿਰ ਪਤਾ ਹੁੰਦਾ ਉਹਨਾਂ ਨੂੰ ਬਈ ਇਹ ਠੇਕੇਦਾਰ ਹੈ, ਜੇ ਮਾੜੀ ਪਨੀਰੀ ਦਿੱਤੀ ਇਹਨੇ ਕੱਲ ਨੂੰ ਸਾਨੂੰ ਹੀ ਲਾਮਾ ਦੇਣਾ। ਅੱਛੀ ਪਨੀਰੀ ਲੈ ਕੇ ਲਾਈ ਦੀ ਏ, ਫਿਰ ਉਹਦਾ ਪਤਾ ਹੁੰਦਾ ਸਾਨੂੰ ਵੀ ਇਹ ਪਨੀਰੀ ਸ਼ਰਕਪੁਰ ਦੀ ਏ ਜਾਂ ਇੱਥੋਂ ਦੀ ਏ। ਫਿਰ ਉਸ ਹਿਸਾਬ ਨਾਲ ਉਹਨੂੰ ਖੁਰਾਕ ਦੇਈ ਦੀ, ਤਿਆਰ ਹੋ ਜਾਂਦਾ। ਅੱਛਾ, ਅਗਰ ਕੋਈ ਦੋਸਤ ਬਾਗ ਲਵਾਉਣਾ ਚਾਹਵੇ ਤੇ ਉਹ ਅਸੀਂ ਥੱਲੇ ਨੰਬਰ ਚਲਾ ਦਿਆਂਗੇ ਤੇ ਸਾਡੇ ਇਸ ਨੰਬਰ ਤੇ ਰਾਬਤਾ ਕਰ ਸਕਦਾ ਹੈ। ਲੇਕਿਨ ਉਹ ਲੋਕ ਜਿਹੜੇ ਸਾਡੇ ਤੱਕ ਪਹੁੰਚ ਨਹੀਂ ਕਰ ਸਕਦੇ, ਉਹਦੇ ਬਾਰੇ ਪੁੱਛਾਂਗੇ ਆਪਣੇ ਇਹਨਾਂ ਕੋਲ, ਬਜ਼ੁਰਗਾਂ ਕੋਲ, ਕਿ ਉਹ ਕੀ ਕਰਨ, ਉਹ ਬਾਗ ਦਾ ਕਿਸ ਤਰ੍ਹਾਂ ਲਾਣ, ਕੀ ਤਰਤੀਬ? ਵੱਡਾ ਬਾਗ ਹੈ ਨਾ, ਵੱਡੀ ਸਰਾਈ ਜੀ, ਇਹ 16 ਫੁੱਟ ਤੇ ਬੂਟਾ ਲੱਗਦਾ। 16 ਫੁੱਟ ਤੇ, ਤਾਂ ਕਿ ਉਹਨੇ ਵਾਹਵਾ ਵਾਇਆ ਲੈ ਜਾਣਾ ਹੁੰਦਾ, ਫਿਰ ਵੀ ਉਹ ਫਸ ਜਾਂਦੇ ਨੇ। ਜਿਹੜਾ ਇਹ 10 ਫੁੱਟ ਤੇ ਲੱਗਾ ਪਿਆ, ਆ 10 ਫੁੱਟ ਤੇ ਆ। ਇਹ ਕਿਹੜਾ? ਚਾਈਨਾ ਦਾ। ਇਹ 10 ਫੁੱਟ ਤੇ, ਯਾਨੀ ਚਾਈਨਾ ਵਾਲਾ 10 ਫੁੱਟ ਤੇ, ਸਰਾਈ ਵਾਲਾ 16 ਫੁੱਟ ਤੇ। ਜਿਹੜਾ ਘਣੇ ਲਾ ਦਿੰਦੇ ਨੇ 6 ਫੁੱਟ ਤੇ, ਫਿਰ ਤੰਗ ਹੁੰਦੇ ਨੇ, ਪੱਟਣਾ ਪੈਂਦਾ।
ਥੋੜਾ ਜਿਹਾ ਫਲ ਦੇਵਣ ਲੱਗਿਆ, ਬੂਟੇ 'ਚ ਬੂਟਾ ਵੜ ਗਿਆ, ਹਵਾ ਨਾ ਪਈ, ਉਹਦੇ ਵਿੱਚ ਸਪਰੇਅ ਨਾ ਅਸਰ ਕੀਤਾ, ਹਵਾ ਨਾ ਵਿੱਚੋਂ ਗੁਜ਼ਰੇ ਤੇ ਖਾਣਾ ਹੁੰਦਾ ਆ। ਯਾਨੀ 10 ਫੁੱਟ ਤੇ 16 ਫੁੱਟ ਦੇ ਵਿੱਚ ਲਾਣਾ ਚਾਹੀਦਾ ਬੂਟਾ। 16 ਫੁੱਟ ਤੇ ਉਹ ਫਲ ਵੀ ਸਹੀ ਚਾਹੇਗਾ, ਉਹਨੂੰ ਆਬੋ ਹਵਾ ਵੀ ਸਹੀ ਮਿਲੇਗੀ, ਉਹਨੂੰ ਹਵਾ ਗੁਜ਼ਰ ਵੀ ਹੋਏਗਾ, ਸਪਰੇਅ ਵਗੈਰਾ ਵੀ ਸਹੀ ਵਿੱਚ ਹੱਲ ਵੱਜਦਾ ਰਹਦਾ, ਆਬੋ-ਹਵਾ ਜਿਹੜੀ ਗੈਸ ਨਿਕਲਦਾ ਜ਼ਮੀਨ ਦਾ। ਇਹ ਪਨੀਰੀ ਕਿੱਥੋਂ ਲੈਣੀ ਚਾਹੀਦੀ ਹੈ? ਸਿੰਧ ਚੋਂ, ਪੰਜਾਬ ਚੋਂ ਕਿਧਰ ਲੱਭ ਜਾਂਦੀ ਹੈ? ਪੱਤੋਂ ਕੀ ਪਨੀਰੀਆਂ ਮੁੱਕਦੀਆਂ ਹੀ ਨਹੀਂ, ਪੱਤੋਂ ਕੀ ਪਨੀਰੀਆਂ ਦਾ ਗੜ ਹੈ। ਯਾਨੀ ਸਭ ਤੋਂ ਅਸੀਂ ਅਗਰ ਬੜਾ ਪਨੀਰੀ ਉੱਥੇ ਬੜੀ, ਹਰ ਕਿਸਮ ਦੀ ਸਰਾਈ, ਗੋਲਾ, ਗੋਲਡਨ, ਹਰ ਚੀਜ਼ ਦੀ ਪਨੀਰੀ ਉੱਥੇ ਲੱਭਦੀ। ਠੀਕ ਹੋ ਗਿਆ। ਹਾਂ ਚੰਗਾ ਜੀ ਦੋਸਤੋ, ਅਗਰ ਤੁਹਾਨੂੰ ਸਾਡੀ ਇਹ ਵੀਡੀਓ ਅੱਛੀ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਾਡੇ ਚੈਨਲ ਨੂੰ, ਤੇ ਮਜ਼ੀਦ ਅੱਛੀ ਵੀਡੀਓ ਤਾਂ ਕਿ ਤੁਹਾਡੇ ਕੋਲ ਸਾਡੀਆਂ ਪਹੁੰਚਣ। ਤੇ ਅਸੀਂ ਹੁਣ ਇਹਨਾਂ ਦਾ ਬਜ਼ੁਰਗਾਂ ਦਾ ਸ਼ੁਕਰੀਆ ਅਦਾ ਕਰਾਂਗੇ, ਇਹਨਾਂ ਦੀ ਬੜੀ ਮਿਹਰਬਾਨੀ ਕਿ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਤੇ ਇਹਨਾਂ ਨੇ ਆਪਣਾ ਬੜਾ ਕੀਮਤੀ ਟਾਈਮ ਕੱਢਿਆ, ਕਿਉਂਕਿ ਇਹਨਾਂ ਕੋਲ ਇੰਨੀ ਮਸਰੂਫੀਅਤ ਹੈ ਕਿ ਇਹਨਾਂ ਨੇ ਫਲ ਨੂੰ ਪਟਣਾ ਕਰਨਾ ਸਾਰਾ ਪੱਟੀ ਜਾਂਦੇ ਅਸੀਂ ਹੁਣ ਉੱਥੇ ਡੇਰੇ ਤੇ ਜਾਣਾ ਪੜਾ ਜਾ ਕੇ ਪੱਕੀ ਤੇ ਲਾਉਂਦੇ ਨੇ, ਤੇ ਇਹਨਾਂ ਦੀ ਬੜੀ ਮਿਹਰਬਾਨੀ। ਅਸਲਾਮ ਵਾਲੇਕੁਮ।